दर्शकों ब्रेक तो बाद तुहाडा स्वागत है जी डॉक्टर साहब। हुण साडे दर्शकों ਨੂੰ ਦੱਸੋ ਅੱਜ ਦੇ ਦਿਨ ਦੀ ਸਿੱਖ ਹਿਸਟਰੀ ਐਂਡ ਵਰਲਡ ਹਿਸਟਰੀ ਵਿੱਚ ਕੀ ਅਹਿਮੀਅਤ ਹੈ। ਸਿੱਖ ਇਤਿਹਾਸ ਦੇ ਹਵਾਲੇ ਨਾਲ 1849 ਚ ਸਿੱਖਾਂ ਔਰ ਅੰਗਰੇਜ਼ਾਂ ਦੀ ਫਾਈਨਲ ਜੰਗ ਗੁਜਰਾਤ ਦੇ ਵਿੱਚ ਹੋਈ, ਪਾਕਿਸਤਾਨ ਦਾ ਜ਼ਿਲ੍ਹਾ ਜੀ। ਇਹਦੇ ਚ ਸ਼ੇਰ ਸਿੰਘ, ਚਤਰ ਸਿੰਘ ਅਟਾਰੀ ਵਾਲਾ ਸਿੱਖ ਫੌਜਾਂ ਬਹੁਤ ਬਹਾਦਰੀ ਨਾਲ ਲੜੀਆਂ, ਲੇਕਿਨ ਕਈ ਦਿਨਾਂ ਦੀ ਜੰਗ ਦੀ ਥਕਾਵਟ, ਘੱਟ ਅਸਲਾ ਔਰ ਅੰਗਰੇਜ਼ਾਂ ਦੀ ਜ਼ਿਆਦਾ ਤਾਕਤ ਨੰਬਰ ਵਾਈਜ਼ ਉਹਦੇ 'ਚ ਡਿਫੀਟ ਹੋਈ ਔਰ ਇਸ ਤੋਂ ਬਾਅਦ ਪੰਜਾਬ ਅੰਗਰੇਜ਼ਾਂ ਨੇ ਨੈਕਸ ਕਰ ਲਿਆ ਜੀ। 1921 'ਚ ਜਦੋਂ ਨਨਕਾਣਾ ਸਾਹਿਬ ਤੋਂ ਹੋ ਕੇ ਗਾਂਧੀ ਵਾਪਸ ਗਿਆ ਤਾਂ ਉਹਨੇ ਆਪਣੇ ਯੰਗ ਇੰਡੀਆ, ਹਰੀਜਾਨ ਔਰ ਗੁਜਰਾਤੀ ਪਬਲੀਕੇਸ਼ਨ 'ਚ ਲਿਖਿਆ ਵੀ ਮੈਨੂੰ ਪੰਜਾਬ ਜਾ ਕੇ ਬੜੀ ਹੈਰਾਨੀ ਹੋਈ ਕਿ ਸਿੱਖ ਲੀਡਰ ਜਿਹੜੇ ਨੇ ਉਹ ਸਿੱਖ ਧਰਮ ਨੂੰ ਹਿੰਦੂ ਧਰਮ ਦਾ ਹਿੱਸਾ ਹੀ ਨਹੀਂ ਸਮਝਦੇ। ਉਹਨੇ ਕਿਹਾ ਕਿ ਜੀ ਉਹ ਤਾਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਹੋਰ ਨੂੰ ਸਕ੍ਰਿਪਚਰ ਨੂੰ ਮੰਨਦਾ ਹੀ ਨਹੀਂ। ਉਹ ਕਹਿੰਦਾ ਮੈਨੂੰ ਬਹੁਤ ਹੈਰਾਨੀ ਹੋਈ ਕਿ ਮੈਂ ਤਾਂ ਇਹ ਸਮਝਦਾ ਸੀ ਵੀ ਇਹ ਹਿੰਦੂ ਹੀ ਨੇ ਜੀ। ਸੋ ਇਹ ਗਾਂਧੀ ਦੀ ਜ਼ਹਿਨੀਅਤ ਸੀ। 1928 ਚ ਸਾਈਮਨ ਕਮਿਸ਼ਨ ਜਿਹੜਾ ਕਿ ਪੰਜਾਬ ਵੀ ਆਇਆ, ਬਾਕੀ ਥਾਵਾਂ ਤੇ ਵੀ ਗਿਆ, ਸੈਂਟਰਲ ਸਿੱਖ ਲੀਗ ਨੇ ਬੜੀ ਖੂਬਸੂਰਤੀ ਨਾਲ ਸਿੱਖ ਕੇਸ ਉਹਦੇ ਸਾਹਮਣੇ ਪੇਸ਼ ਕੀਤਾ। ਪ੍ਰੋਫੈਸਰ ਪੂਰਨ ਸਿੰਘ ਜਿਹੜੇ ਸਿੱਖ ਮਿਸਟਿਕ ਹੋਏ ਨੇ, ਕਵੀ ਹੋਏ ਨੇ, ਉਹਨਾਂ ਨੇ ਵੀ ਇੰਡੀਪੈਂਡੈਂਟ ਕੁਝ ਚਿੱਠੀਆਂ ਸਾਈਮਨ ਨੂੰ ਲਿਖੀਆਂ ਜਿਹੜਾ ਕਿ ਹਿਸਟੋਰੀਕਲ ਰੈਕਰਡ ਹੈ ਜੀ। 1940 ਚ ਅੱਜ ਦੇ ਦਿਨ ਊਧਮ ਸਿੰਘ ਨੇ 21 ਸਾਲ ਬਾਅਦ, ਜਿਹੜਾ ਕਿ ਮਾਈਕਲੋ ਐਡਵਾਇਰ ਗਵਰਨਰ ਸੀ ਪੰਜਾਬ ਦਾ ਜਿਹਦੇ ਹੁਕਮਾਂ ਥੱਲੇ ਸਭ ਚੱਲਦਾ ਸੀ, 21 ਸਾਲ ਬਾਅਦ ਅੱਜ ਦੇ ਦਿਨ ਇੰਗਲੈਂਡ ਦੇ ਵਿੱਚ ਲੰਡਨ 'ਚ ਮਾਈਕਲੋ ਐਡਵਾਇਰ ਨੂੰ ਗੋਲੀਆਂ ਨਾਲ ਉਡਾਇਆ। 1981 ਚ ਅੱਜ ਦੇ ਦਿਨ ਚੰਡੀਗੜ੍ਹ ਦੇ ਵਿੱਚ 54ਵੀਂ ਚੀਫ ਖਾਲਸਾ ਦੀਵਾਨ ਦੀ ਸਿੱਖ ਐਜੂਕੇਸ਼ਨਲ ਕਾਨਫਰੰਸ ਹੋਈ, ਜਿਹਦੇ 'ਚ ਇਹ ਮਤਾ ਪਾਸ ਕੀਤਾ ਗਿਆ ਸਿੱਖ ਸਾਰੇ ਨੇਸ਼ਨ, ਸਿੱਖ ਇੱਕ ਅਲੱਗ ਕੌਮ ਹੈ। ਬੜਾ ਵਾਵੇਲਾ ਮਚਿਆ ਜੀ। ਸੈਂਟਰ ਗਵਰਨਮੈਂਟ ਨੇ ਉਸ ਕਾਨਫਰੰਸ ਦੀ ਰਿਸੈਪਸ਼ਨ ਕਮੇਟੀ ਦੇ ਚੇਅਰਮੈਨ ਸੀ ਇੰਦਰਜੀਤ ਸਿੰਘ, ਪੰਜਾਬ ਐਂਡ ਸਿੰਧ ਬੈਂਕ ਦੇ ਚੇਅਰਮੈਨ ਸੀ, ਉਹਨਾਂ ਨੂੰ ਵੱਖ ਕਰਤਾ ਉਹਦੇ ਤੋਂ ਔਰ ਚੀਫ ਖਾਲਸਾ ਦੀਵਾਨ 'ਤੇ ਇੰਨਾ ਦਬਾਅ ਪਾਇਆ ਕਿ ਜੀ ਵਾਪਸ ਲਓ ਕਿ ਸਿੱਖ ਇੱਕ ਅਲੱਗ ਕੌਮ ਹੈ, ਵੱਖਰੀ ਕੌਮ ਹੈ। ਉਹਨਾਂ ਨੇ ਵਾਪਸ ਵੀ ਲੈ ਲਿਆ, ਪਰ ਫਿਰ ਟੌੜੇ ਨੇ ਸ਼੍ਰੋਮਣੀ ਕਮੇਟੀ ਤੋਂ ਇਹ ਪਾਸ ਕਰਵਾਇਆ ਔਰ ਇਹ ਜਿਹੜੀ ਹੈ ਸ਼ੁਰੂਆਤ ਹੋਈ ਰਾਦਰ ਖਾਲਿਸਤਾਨ ਦੀ ਸੰਘਰਸ਼ ਦੀ ਵੀ। ਇਹਨੇ ਵੇ ਖਾਲਿਸਤਾਨ ਦਾ ਸ਼ਬਦ ਲੋਕਾਂ ਦੀ ਜ਼ੁਬਾਨ ਤੇ ਆਇਆ ਜੀ। ਵਰਲਡ ਹਿਸਟਰੀ ਦੇ ਹਵਾਲੇ ਨਾਲ 1884 ਚ ਅਮਰੀਕਾ ਨੇ ਅੱਜ ਦੇ ਦਿਨ ਸਟੈਂਡਰਡ ਟਾਈਮ, ਜਿਹਨੂੰ US ਸਟੈਂਡਰਡ ਟਾਈਮ, ਉਹ ਅਡਾਪਟ ਕੀਤਾ। 1921 ਚ ਮੰਗੋਲੀਆ ਨੇ ਆਪਣੇ ਆਪ ਨੂੰ ਚੀਨ ਤੋਂ ਆਜ਼ਾਦ ਘੋਸ਼ਿਤ ਕੀਤਾ। 1925 ਚ ਟੈਨੈਸੀ ਸਟੇਟ ਨੇ ਇਹ ਲਾਅ ਬਣਾਇਆ ਕਿ ਥਿਊਰੀ ਆਫ ਐਵੋਲਿਊਸ਼ਨ, ਕਿ ਬੰਦਾ ਬਾਂਦਰਾਂ ਚੋਂ ਆਇਆ, ਇਹ ਸਕੂਲਾਂ 'ਚ ਨਹੀਂ ਪੜ੍ਹਾਈ ਜਾ ਸਕਦੀ ਜੀ। 1935 ਚ ਇੰਗਲੈਂਡ 'ਚ ਪਹਿਲੀ ਵਾਰ ਡਰਾਈਵਿੰਗ ਟੈਸਟ ਜਿਹੜੇ ਨੇ ਉਹ ਲਾਗੂ ਹੋਏ। 1938 ਚ ਨਾਜ਼ੀ ਜਰਮਨੀ ਨੇ ਆਸਟਰੀਆ ਨੂੰ ਜਿਹੜਾ ਉਹ ਜਰਮਨੀ ਦਾ ਹਿੱਸਾ ਬਣਾ ਲਿਆ ਔਰ 2013 ਚ ਯੂਰਪੀਅਨ ਪਾਰਲੀਮੈਂਟ ਨੇ ਜਿਹੜਾ ਯੂਰਪੀਅਨ ਯੂਨੀਅਨ ਬਜਟ ਨੂੰ ਰਿਜੈਕਟ ਕੀਤਾ। ਇਹ ਯੂਰਪੀਅਨ ਯੂਨੀਅਨ ਦੀ ਹਿਸਟਰੀ 'ਚ ਪਹਿਲੀ ਵਾਰ ਹੋਇਆ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਡਾ ਅੱਜ ਦਾ ਸਵਾਲ ਹੈ, ਅਮਰੀਕਾ ਦੇ ਐਟੋਮਿਕ ਸਾਇੰਸਦਾਨਾਂ ਦੀ ਸੰਸਥਾ ਨੇ ਆਪਣੀ ਸਾਲਾਨਾ ਰਿਪੋਰਟ ਵਿੱਚ ਕਿਹਾ ਹੈ ਕਿ ਪਾਕਿਸਤਾਨ ਕੋਲ ਭਾਰਤ ਨਾਲੋਂ ਜ਼ਿਆਦਾ ਨਿਊਕਲੀਅਰ ਹਥਿਆਰ ਹਨ। ਜੀ ਡਾਕਟਰ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ? ਦੇਖੋ, ਇਹ ਬੁਲੇਟਿਨ ਆਫ ਦਾ ਐਟੋਮਿਕ ਸਾਇੰਟਿਸਟ ਸੰਸਥਾ ਹੈ, ਇਹਨੂੰ ਨਿਊਕਲੀਅਰ ਨੋਟਬੁੱਕ ਵੀ ਕਿਹਾ ਜਾਂਦਾ ਹੈ। 28 ਸਾਲਾਂ ਤੋਂ ਇਹ ਲਗਾਤਾਰਤਾ ਨਾਲ ਰਿਪੋਰਟ ਦਿੰਦੇ ਨੇ ਜੀ ਔਰ ਜਿਹੜੀ ਇਸ ਸਾਲ ਦੀ ਉਹਨਾਂ ਦੀ ਰਿਪੋਰਟ ਹੈ ਉਹਦੇ 'ਚ ਉਹਨਾਂ ਨੇ ਜਿਹੜੇ 9 ਨਿਊਕਲੀਅਰ ਦੇਸ਼ ਨੇ ਇਸ ਵੇਲੇ ਜਿਨ੍ਹਾਂ ਕੋਲ ਨਿਊਕਲੀਅਰ ਪਾਵਰ ਹੈ, ਅਮਰੀਕਾ, ਰੂਸ, ਚੀਨ, ਫਰਾਂਸ, ਇੰਗਲੈਂਡ, ਇਜ਼ਰਾਈਲ, ਨਾਰਥ ਕੋਰੀਆ, ਭਾਰਤ ਤੇ ਪਾਕਿਸਤਾਨ, ਇਹਨਾਂ ਸਾਰਿਆਂ ਦਾ ਉਹਨਾਂ ਨੇ ਵੇਰਵਾ ਦਿੱਤਾ ਜੀ ਔਰ ਉਹਦੇ 'ਚ ਜਿਹੜਾ ਉਹਨਾਂ ਨੇ ਵੇਰਵਾ ਦਿੱਤਾ ਹੈ ਕਿ ਵੀ ਇਹਨਾਂ ਕੋਲੋਂ 5-5 ਹਜ਼ਾਰ ਜਿਹੜੇ ਨਿਊਕਲੀਅਰ ਹਥਿਆਰ ਨੇ ਉਹ ਅਮਰੀਕਾ ਤੇ ਰੂਸ ਕੋਲ ਨੇ। 5,000 ਉਹਦੇ ਕੋਲ, 5,000 ਉਹਦੇ ਕੋਲ, ਫਰਾਂਸ ਕੋਲ 300 ਨੇ, ਚੀਨ ਕੋਲ 250 ਨੇ, UK ਕੋਲ 225 ਨੇ, ਇਜ਼ਰਾਈਲ ਕੋਲ 80 ਨੇ, ਨਾਰਥ ਕੋਰੀਆ ਕੋਲ 2-4 ਹੀ ਨੇ ਤੇ ਜਿਹੜੇ ਪਾਕਿਸਤਾਨ ਕੋਲ 120 ਨਿਊਕਲੀਅਰ ਹਥਿਆਰ ਨੇ, ਜਦੋਂ ਕਿ ਭਾਰਤ ਦੇ ਨਿਊਕਲੀਅਰ ਹਥਿਆਰਾਂ ਦੀ ਗਿਣਤੀ 110 ਹੈ ਜੀ। ਹੁਣ ਜ਼ਾਹਰ ਹੈ ਕਿ ਪਾਕਿਸਤਾਨ ਸਾਈਜ਼ ਦੇ ਵਿੱਚ ਵੀ ਚੌਥਾ ਹਿੱਸਾ ਹੈ, ਭਾਰਤ ਦਾ ਆਬਾਦੀ 'ਚ 6ਵਾਂ ਹਿੱਸਾ ਹੈ। ਹੁਣ ਪਾਕਿਸਤਾਨ ਧੜਾਧੜ ਨਿਊਕਲੀਅਰ ਹਥਿਆਰ ਇਕੱਠੇ ਕਰ ਰਿਹਾ, ਕਿਉਂ? ਕਿ ਭਾਰਤ ਦੇ ਵਿੱਚ ਜਿਹੜਾ ਹਿੰਦੂ ਤਵੀਆਂ ਦਾ ਐਟੀਚਿਊਡ ਹੈ, ਜੋ 160 ਮਿਲੀਅਨ ਮੁਸਲਮਾਨਾਂ ਦੇ ਨਾਲ ਉਹ ਸਲੂਕ ਕਰ ਰਹੇ ਨੇ, ਤੁਹਾਡਾ ਵੋਟ ਦਾ ਹੱਕ ਖਤਮ ਕਰ ਦਿਆਂਗੇ, ਤੁਹਾਡੀਆਂ ਕੁੜੀਆਂ ਨੂੰ ਨੂੰਹਾਂ ਬਣਾਵਾਂਗੇ, ਤੁਹਾਨੂੰ ਅਸੀਂ ਜਿਹੜਾ ਹੈ ਉਹ ਮਸੀਤਾਂ ਨੂੰ ਮੰਦਰ ਬਣਾ ਦੇਵਾਂਗੇ ਔਰ ਦੂਸਰਾ ਕਰ ਰਹੇ ਔਰ ਪਾਕਿਸਤਾਨ ਨੂੰ ਕਿ ਜੀ ਅਸੀਂ ਇਸਲਾਮਾਬਾਦ ਜਾ ਕੇ ਮੰਦਰ ਬਣਾਵਾਂਗੇ। ਸੋ ਹੁਣ ਉਸ ਸਾਰੇ ਹਾਲਾਤ ਦੇ ਵਿੱਚ ਜ਼ਾਹਰ ਹੈ ਕਿ ਪਾਕਿਸਤਾਨ ਨੂੰ ਲੱਗਦਾ ਹੈ ਵੀ ਰਵਾਇਤੀ ਹਥਿਆਰਾਂ ਨਾਲ ਅਸੀਂ ਮੁਕਾਬਲਾ ਨਹੀਂ ਕਰ ਸਕਾਂਗੇ ਔਰ ਅਲਟੀਮੇਟਲੀ ਸਾਡੀ ਸੇਫਟੀ ਨਿਊਕਲੀਅਰ 'ਚ। ਉਹਦਾ ਨਤੀਜਾ ਕੀ ਹੈ
ਕਿ ਅਲਟੀਮੇਟਲੀ ਭਾਰਤ ਪਾਕਿਸਤਾਨ ਦਾ ਜਿਹੜਾ ਕੋਈ ਵੀ ਟਕਰਾਅ ਨਿਊਕਲੀਅਰ ਹੋਏਗਾ ਉਹ ਸਿੱਖ ਕੌਮ, ਸਾਡੀ ਸੱਭਿਅਤਾ, ਸਾਡੀ ਧਰਤੀ ਨੂੰ ਟੋਟਲੀ ਵਾਈਪ ਆਊਟ ਕਰ ਦੇਗਾ। ਸੋ ਅਸੀਂ ਸਮਝਦੇ ਹਾਂ ਵੀ ਇਹ ਰਿਪੋਰਟਾਂ ਦੱਸ ਰਹੀਆਂ ਵੀ ਕੀ ਹੋ ਰਿਹਾ ਹੈ। ਸਾਊਥ ਏਸ਼ੀਆ ਬਲਦੀ ਦੇ ਬੂਥੇ ਤੇ ਇਹਨਾਂ ਨੇ ਹਿੰਦੂ ਤਵੀਆਂ ਨੇ ਲਿਆ ਕੇ ਖੜਾ ਕਰ ਦਿੱਤਾ ਹੈ। ਚੀਨ ਦੇ ਨਾਲ ਵੀ ਪੰਗਾ ਲਿਆ ਹੋਇਆ ਹੈ ਔਰ ਅਲਟੀਮੇਟਲੀ ਤਬਾਹੀ ਤੋਂ ਬਿਨਾਂ ਹੋਰ ਕੁਝ ਨਹੀਂ ਨਿਕਲਣਾ ਹੈ। ਜੀ ਬਿਲਕੁਲ ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਜਿਵੇਂ ਅਸੀਂ ਕਿਹਾ ਕਿ ਨਾਨਕਸ਼ਾਹੀ ਵਰ੍ਹਾ 547 ਉਸ ਦੀ ਸ਼ੁਰੂਆਤ ਹੈ, ਚੇਤ ਦਾ ਮਹੀਨੇ। ਮੋਸਟਲੀ ਗੁਰਦੁਆਰਾ ਸਾਹਿਬਾਨ ਦੇ ਵਿੱਚ ਪੰਜਵੇਂ ਪਾਤਸ਼ਾਹ ਦਾ 12ਵਾਂ ਮਾਝ ਚੇਤ ਗੋਬਿੰਦ ਅਰਾਧਿਆ ਹੋਵੇ ਆਨੰਦ ਕਣਾ ਇਹ ਪੜ੍ਹਿਆ ਜਾਏਗਾ। ਔਰ ਇਹ ਇਵੇਂ ਹੀ 12ਵਾਂ ਰਾਗ ਤੁਖਾਰੀ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਰਚਿਆ ਹੋਇਆ ਵੀ ਗੁਰੂ ਗ੍ਰੰਥ ਸਾਹਿਬ 'ਚ ਹੈ, ਕਿਉਂਕਿ ਸੰਗਤਾਂ ਸਾਡੇ ਦਰਸ਼ਕ ਮਾਝ ਰਾਗ ਦੇ 12ਵਾਂ ਤੋਂ ਵਾਕਿਫ ਨੇ। ਸੋ ਅਸੀਂ ਇਹ ਪਿਛਲੇ ਮਹੀਨੇ ਤੋਂ ਹੀ ਸ਼ੁਰੂ ਕੀਤਾ ਸੀ ਕਿ ਅਸੀਂ ਰਾਗ ਤੁਖਾਰੀ ਦੇ ਵਿੱਚ ਜਿਹੜਾ ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਹੈ ਉਹਨਾਂ ਨੂੰ ਇੱਕ ਸਿੰਬਲ ਬਣਾ ਕੇ ਉਸ ਦਾ ਜ਼ਿਕਰ ਕਰੀਏ ਜੀ। ਔਰ ਇਹ ਸ਼ਬਦ ਹੈ, ਚੇਤ ਬਸੰਤ ਭਲਾ ਭਵਰ ਸੁਹਾਵੜੇ, ਬਨ ਫੂਲੇ ਮੰਝ ਬਾਰ ਮੈਂ ਪਿਰ ਘਰ ਬਹੁੜੇ, ਪਿਰ ਘਰ ਨਹੀਂ ਆਵੇ ਧਨ ਕਿਉਂ ਸੁਖ ਪਾਵੇ, ਬਿਰਹਿ ਵਿਰੋਧ ਤਨ ਛੀਜੈ ਕੋਕਲ ਅੰਬ ਸੁਹਾਵੀ ਬੋਲੇ, ਕਿਉਂ ਦੁਖ ਅੰਕ ਸਹੀਜੈ ਭਵਰ ਭਵੰਤਾ ਫੂਲੀ ਡਾਲੀ, ਕਿਉਂ ਜੀਵਾਂ ਮਰ ਮਾਏ ਨਾਨਕ ਚੇਤ ਸਹਿਜ ਸੁਖ ਪਾਵੇ, ਜੇ ਹਰ ਵਾਰ ਘਰ ਧਨ ਪਾਏ ਜੀ। ਗੁਰਬਾਣੀ 'ਚ ਜਿਹੜਾ ਸਭ ਤੋਂ ਜ਼ਿਆਦਾ ਅਲੰਕਾਰ ਇਸਤੇਮਾਲ ਹੋਇਆ ਹੈ ਉਹ ਪਤੀ ਪਤਨੀ, ਪ੍ਰੇਮੀ ਪ੍ਰੇਮਿਕਾ। ਉਹ ਵੀ ਬਹੁਤ ਹਾਲਤਾਂ 'ਚ ਪਤੀ ਪਤਨੀ ਨੂੰ ਹੀ ਉਸ ਰੁਤਬੇ 'ਚ ਵੀ ਦੇਖਿਆ ਗਿਆ ਜੀ ਕਿ ਜਦੋਂ ਵੀ ਹੁਣ ਜਿਹੜਾ ਚੇਤ ਦਾ ਮਹੀਨਾ ਹੈ, ਹੁਣ ਬਿਗਨਿੰਗ ਆਫ ਦਾ ਸਪਰਿੰਗ ਹੈ, ਬਸੰਤ ਹੈ। ਔਰ ਜੇ ਅਸੀਂ ਪੰਜਾਬ ਦੀ ਧਰਤੀ ਵੱਲ ਨਜ਼ਰ ਮਾਰੀਏ, ਫੁੱਲ ਚਾਰ ਚਫੇਰੇ, ਹਰਿਆਵਲ, ਖੇੜਾ, ਉਹ ਸਾਰੀ ਫਿਜ਼ਾ ਦੇ ਵਿੱਚ ਹੈ। ਔਰ ਗੁਰੂ ਨਾਨਕ ਸਾਹਿਬ ਦਾ ਆਪਣਾ ਬਰਥ ਪਲੇਸ ਨਨਕਾਣਾ ਸਾਹਿਬ, ਜਿਹਨੂੰ ਬਾਰ ਕਿਹਾ ਜਾਂਦਾ ਸੀ, ਬਾਰ ਦੇ ਵਿੱਚ ਕਿਉਂਕਿ ਜੰਗਲ ਸੀ, ਜੰਗਲੀ ਫੁੱਲ, ਖੂਬਸੂਰਤੀ, ਚਾਰ ਚਫੇਰੇ ਜੀ। ਪਰ ਉਸ ਖੂਬਸੂਰਤੀ ਨੂੰ ਕੀ ਕਰਨਾ ਹੈ ਜੇ ਪਿਆਰਾ ਕੋਲ ਨਹੀਂ ਹੈ, ਜੇ ਪਿਆਰੇ ਤੋਂ ਵਿੱਥ ਹੈ, ਬਿਰਹ ਹੈ, ਤੇ ਬਿਰਹਾ ਇਸ ਕਿਸਮ ਦੇ ਖੂਬਸੂਰਤ ਬਹਾਰ 'ਚ ਹੋਰ ਵੀ ਦੁਖਦਾਈ ਹੁੰਦਾ ਹੈ ਕਿ ਮੇਰਾ ਪਿਆਰਾ ਮੇਰੇ ਕੋਲ ਨਹੀਂ ਹੈ। ਸੋ ਇਹੀ ਆਧਾਰ ਹੈ ਇਸ ਚੇਤ ਦੇ ਉਪਦੇਸ਼ ਦਾ। ਗੁਰੂ ਸਾਹਿਬ ਫਰਮਾਉਂਦੇ ਨੇ, ਚੇਤ ਬਸੰਤ ਭਲਾ ਭਵਰ ਸੁਹਾਵੜੇ, ਕਿ ਲਵਲੀ ਸਪਰਿੰਗ, ਕਿ ਚਾਰ ਚਫੇਰੇ ਚੇਤ ਦਾ ਮਹੀਨਾ ਔਰ ਜਿਹੜੀਆਂ ਭੌਰੇ ਨੇ ਉਹ ਫੁੱਲਾਂ ਦੇ ਉੱਤੇ ਮੰਡਰਾ ਰਹੇ ਨੇ ਖੁਸ਼ੀ ਦੇ ਵਿੱਚ। ਇਸ ਬਨ ਫੂਲੇ ਮੰਝ ਬਾਹਰ, ਇਸ ਦੇ ਦੋ ਅਰਥ ਕੀਤੇ ਗਏ ਨੇ ਕਿ ਮੇਰੇ ਦਰਵਾਜ਼ੇ ਦੇ ਬਾਹਰ ਫੁੱਲ ਖਿੜੇ ਹੋਏ ਨੇ, ਲੇਕਿਨ ਮੈਂ ਸਮਝਦਾ ਵੀ ਇਹ ਬਾਹਰ ਦੇ ਇਲਾਕੇ ਨੂੰ ਐਡਰੈਸ ਕਰਕੇ ਵੀ ਹੈ ਕਿ ਭਾਈ ਅੱਜ ਬਾਹਰ ਦੇ ਵਿੱਚ ਚਾਰ ਚਫੇਰੇ ਜਿਹੜੇ ਨੇ ਉਹ ਫਲਾਵਰ ਸਮੈਲ ਕਰ ਰਹੇ ਨੇ, ਜੰਗਲ ਫੁੱਲੇ ਹੋਏ ਨੇ, ਜਿਸ ਨੂੰ ਅਸੀਂ ਕਹਿੰਦੇ ਹਾਂ ਕਿ ਬਲੌਸਮਿੰਗ ਚਾਰ ਚਫੇਰੇ ਹੈ। ਮੈਂ ਪਿਰ ਘਰ ਬਹੁੜੇ, ਕਿ ਮੈਂ ਉਡੀਕ ਰਹੀ ਹਾਂ ਮੇਰੇ ਲਈ, ਤਾਂ ਇਹ ਤਾਂ ਹੀ ਮਤਲਬ ਹੈ ਇਹਨਾਂ ਸਾਰੀ ਖੂਬਸੂਰਤੀ ਦਾ, ਜੇ ਮੇਰਾ ਪਿਆਰਾ, ਮੇਰਾ ਪਿਰ ਘਰ ਬਹੁੜੇ, ਘਰ ਆਏ। ਪਿਰ ਘਰ ਨਹੀਂ ਆਵੇ ਧਨ ਕਿਉਂ ਸੁਖ ਪਾਵੇ, ਜੇ ਪਿਆਰਾ ਘਰ ਨਹੀਂ ਆਇਆ ਧਨ ਇਸਤਰੀ ਨੂੰ ਸੁਖ ਕਿਵੇਂ ਮਿਲੇ। ਬਿਰਹਿ ਵਿਰੋਧ ਤਨ ਛੀਜੇ, ਉਸ ਦਾ ਬਿਰਹਾ ਦੀ ਪੀੜ ਨਾਲ ਉਸ ਦਾ ਸਰੀਰ ਵੀ ਛਿਜਣਾ ਹੁੰਦਾ, ਕਮਜ਼ੋਰ ਹੁੰਦਾ ਜਾ ਰਿਹਾ। ਕੋਕਲ ਅੰਬ ਸੁਹਾਵੀ ਬੋਲੇ, ਇੱਕ ਪਾਸੇ ਕੋਇਲ ਹੈ ਕਿਉਂਕਿ ਅੰਬ ਪੰਜਾਬ ਦੇ ਲੈਂਡਸਕੇਪ ਦੇ ਸੀ, ਬਾਰਿਸ਼ ਬਹੁਤ ਸੀ, ਕਿ ਕੋਇਲ ਅੰਬ ਦੇ ਦਰਖਤ ਦੇ ਉੱਤੇ ਬੈਠੀ ਮਿੱਠੇ ਬੋਲ ਬੋਲ ਰਹੀ ਹੈ, ਕਿਉਂ ਦੁੱਖ ਅੰਕ ਸਹੀਜੇ। ਪਰ ਕੋਇਲ ਆਪਣਾ ਬਿਰਹਾ ਕਰ ਰਹੀ ਹੈ, ਮੈਂ ਆਪਣੇ ਪਿਆਰੇ ਤੋਂ ਬਿਨਾ ਉਸ ਪੀੜ ਨੂੰ ਸਹਾਰ ਰਹੀ ਹਾਂ। ਹਾਊ ਕੈਨ ਆਈ ਐਂਡਿਓਰ ਦਾ ਪੇਨ ਇਨ ਦਾ ਡੈਪਥ ਆਫ ਮਾਈ ਬੀਇੰਗ, ਕਿ ਮੇਰੇ ਅੰਦਰ ਜਿਹੜੀ ਤਕਲੀਫ ਹੈ ਵਿਛੋੜੇ ਦੀ, ਉਹਨੂੰ ਮੈਂ ਕਿਵੇਂ ਸਹਾਰਾਂ। ਭਵਰ ਪੁਲੰਤਾ ਫੂਲੀ ਡਾਲੀ, ਹੁਣ ਭੌਰੇ ਘੁੰਮ ਰਹੇ ਨੇ ਉਹਨਾਂ ਬ੍ਰਾਂਚਿਸ ਦੇ ਉੱਤੇ ਜਿਹੜੀ ਲੱਦੀਆਂ ਹੋਈਆਂ ਨੇ ਫੁੱਲਾਂ ਦੇ ਨਾਲ, ਕਿਉਂ ਜੀਵਾਂ, ਮੇਰੀ ਜੀਵਨ ਕੀ ਹੈ ਮੇਰੇ ਪਿਆਰੇ ਤੋਂ ਬਿਨਾ। ਮਰ ਮਾਏ, ਹੇ ਮੇਰੀ ਮਾਂ, ਇਸ ਕੋਲੋਂ ਤਾਂ ਮੈਂ ਮਰ ਜਾ ਜੇ ਮੇਰਾ ਪਿਆਰਾ ਹੈ ਇਸ ਮੌਸਮ ਦੇ ਵਿੱਚ, ਇਸ ਬਹਾਰ ਦੇ ਵਿੱਚ ਮੇਰੇ ਕੋਲ ਨਹੀਂ ਹੈ। ਤੇ ਕਿਸ ਪਿਆਰੇ ਦੀ ਗੱਲ ਹੈ, ਨਾਨਕ ਚੇਤ ਸਹਿਜ ਸੁਖ ਪਾਵੇ। ਗੁਰੂ ਸਾਹਿਬ ਕਹਿੰਦੇ ਨੇ ਕਿ ਇਸ ਚੇਤ ਦੇ ਮਹੀਨੇ 'ਚ ਉਹਨਾਂ ਦੇ ਲਈ ਇਹ ਸਹਿਜ ਦਾ ਸੁਖ ਹੈ, ਹਮੇਸ਼ਾ ਉਸ ਸੁਖ ਦੇ ਵਿੱਚ ਧਨ ਜਾਂ ਇਸਤਰੀਆਂ ਵਸਣਗੀਆਂ
ਜੇ ਹਰ ਵਾਰ ਘਰ ਧਨ ਪਾਏ। ਜੇ ਆਤਮਾ ਰੂਪੀ ਧਨ ਨੂੰ ਵਾਹਿਗੁਰੂ ਰੂਪੀ ਵਰ ਪਿਆਰਾ ਜਿਹੜਾ ਹੈ ਪਤੀ ਹੈ ਉਹ ਹਾਸਲ ਹੋਏ ਤਾਂ ਫਿਰ ਨਾਨਕ ਚੇਤ ਸਹਿਜ ਸੁਖ ਪਾਵੇ। ਫਿਰ ਸਹਿਜ ਸੁਖ ਦੇ ਵਿੱਚ ਇਹ ਮਹੀਨਾ ਤੁਹਾਨੂੰ ਲੈ ਕੇ ਜਾਏਗਾ। ਸੋ ਮੈਂ ਸਮਝਦਾ ਹਾਂ ਵੀ ਕੁਦਰਤ ਦਾ ਨਜ਼ਾਰਾ, ਪੰਜਾਬ ਦੀ ਧਰਤੀ ਔਰ ਜਿਸ ਕਿਸਮ ਦੇ ਖੂਬਸੂਰਤ ਅਲੰਕਾਰ ਨਾਲ ਇਸ ਚੇਤ ਦੇ ਮਹੀਨੇ ਨੂੰ ਡਿਫਾਈਨ ਕੀਤਾ ਹੈ, ਜੀ ਮਾਰਵਲਸ। ਵਾਹ ਜੀ ਜੀ ਵਾਹ। ਬਿਲਕੁਲ ਬਿਲਕੁਲ ਡਾਕਟਰ ਸਾਹਿਬ, ਇਸ ਨਾਲ ਆਪਣੇ ਵਿਊਜ਼ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਰਸੌਲ ਆ ਗਿਆ ਦੋ ਤੇ ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਫਤਿਹ। ਜੀ ਕੀ ਫਤਿਹ।